ਸਕਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਐਪਸ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 13 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਪ੍ਰੋਗਰਾਮ ਜਿਹੜੇ ਜੀ ਉਸ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਅਤੇ ਪਹਿਲਾਂ ਆਪਾਂ ਜਿਹੜੇ ਜਿੰਨੀਆਂ ਸੰਗਤਾਂ ਸਾਡੇ ਉੱਥੇ ਆਈਆਂ ਹਾਂਜੀ ਬਿਲਕੁਲ ਪ੍ਰੋਗਰਾਮ 'ਤੇ ਜੀ ਬਿਲਕੁਲ, ਸਾਰੇ ਹੀ ਜਿੰਨੇ ਵੀ ਦੂਰੋਂ ਨੇੜਿਓਂ ਚੱਲ ਕੇ ਜਿਹੜਾ ਲੋਹੜੀ ਦੀ ਸੈਲੀਬ੍ਰੇਸ਼ਨ ਜਿਹੜੀ ਕੀਤੀ ਗਈ ਸੀ ਪੰਜਾਬੀ ਕਲਚਰਲ ਸੈਂਟਰ ਪੰਜਾਬੀ ਰੇਡੀਓ USA ਦੇ ਸਾਂਝੇ ਜਿਹੜੇ ਉਦਮਾਂ ਦੇ ਸਦਕਾ, ਪੰਜਾਬੀ ਕਲਚਰਲ ਸੈਂਟਰ ਪੰਜਾਬੀ ਰੇਡੀਓ USA ਦੇ ਮੇਨ ਜਿਹੜਾ ਉੱਥੇ ਸਟੂਡੀਓ ਹੈਗਾ ਫਰੈਜ਼ਨੋ ਦੇ ਵਿੱਚ, ਉਸ ਦੇ ਜਿਹੜਾ ਪਾਰਕ ਆ ਉਸ ਦੇ ਵਿੱਚ, ਉੱਥੇ ਜਿੰਨੇ ਵੀ ਦੂਰੋਂ ਨੇੜਿਓਂ ਪਹੁੰਚੇ ਆ, ਪਰਿਵਾਰਾਂ ਸਮੇਤ ਪਹੁੰਚੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਉੱਥੇ ਆਏ, ਉਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਉਸ ਨੂੰ ਜਿਹੜੇ ਚਾਰ ਚੰਨ ਲਾਏ, ਰੌਣਕਾਂ ਨੂੰ ਜਿਹੜਾ ਵਧਾਇਆ, ਸਾਰਿਆਂ ਨੇ ਬਹੁਤ ਜਿਹੜਾ ਉਸ ਦੇ ਵਿੱਚ ਜਿਹੜਾ ਇੰਜੋਏ ਕੀਤਾ। ਉੱਦਾਂ ਉੱਥੇ ਹਰਜੋਤ ਸਿੰਘ ਜੀ ਠੰਡ ਥੋੜ੍ਹੀ ਜ਼ਿਆਦਾ ਹੋ ਗਈ ਸੀ ਹਵਾ ਚੱਲਣ ਕਰਕੇ ਖੁੱਲ੍ਹੇ ਦੇ ਵਿੱਚ, ਅਤੇ ਸੋ ਕਈ ਵਾਰੀ ਉਹਦੇ ਕਰਕੇ ਥੋੜ੍ਹੀ ਬਹੁਤੀ ਜਿਹੜੇ ਲੋਕਾਂ ਨੂੰ ਜਿਹੜੀ ਠੰਡ ਜਿਹੜੀ ਉਹ ਲੱਗੀ ਸੀਗੀ। ਬਾਕੀ ਓਵਰਆਲ ਜਿਹੜੇ ਆ ਉਹ ਆਨੰਦ ਲਿਆ, ਪਰ ਉਹਦਾ ਵੀ ਜਿਹੜਾ ਤੋੜ ਆਪਣੇ ਕੋਲ, ਕਿਉਂਕਿ ਲੋਹੜੀ ਦੀਆਂ ਜਿਹੜੀਆਂ 2 ਬੋਨਫਾਇਰਸ ਜਿਹੜੀਆਂ ਆਪਾਂ ਫਾਇਰ ਪਿਟ ਦੇ ਵਿੱਚ ਜਿਹੜੀਆਂ ਚਲਾਈਆਂ, ਜਿਸ ਦੇ ਇਰਦ ਗਿਰਦ ਬੈਠ ਕੇ ਜਿਹੜੇ ਜਿੰਨੇ ਵੀ ਪਹੁੰਚੇ ਸੀਗੇ ਉਹਨਾਂ ਨੇ ਆਨੰਦ ਮਾਣਿਆ। ਲੋਕਾਂ ਨੇ ਜਿਹੜੇ ਆ ਲੋਹੜੀ ਦੇ ਉੱਤੇ ਗੀਤ ਗਾਏ, ਜਿਹੜੇ ਆ ਨੱਚੇ ਟੱਪੇ, ਭੰਗੜਾ ਪਾਇਆ, ਗਿੱਧਾ ਪਾਇਆ, ਬੱਚਿਆਂ ਦੀਆਂ ਉਹਨਾਂ ਨੇ ਵੀ ਖੁਦ ਜਿਹੜੇ ਕਈ ਬੱਚਿਆਂ ਨੇ ਉੱਥੇ ਡਾਂਸ ਵੀ ਕੀਤਾ, ਨੱਚਿਆ ਵੀ, ਕੋਈ ਉਹਨਾਂ ਨੇ ਲੋਹੜੀ ਦੇ ਗੀਤ ਵੀ ਗਾਏ। ਸੋ ਬਹੁਤ ਜਿਹੜਾ ਆਨੰਦਮਈ ਜਿਹੜਾ ਪ੍ਰੋਗਰਾਮ ਆ ਉੱਥੇ ਹੋ ਨਿਬੜਿਆ। ਸੋ ਸਾਰਿਆਂ ਦਾ ਹੀ ਉੱਥੇ ਆਉਣ ਦੇ ਲਈ, ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਸਾਰਿਆਂ ਦਾ ਧੰਨਵਾਦ। ਅੱਜ ਮਾਘੀ ਆ, ਮਾਘੀ ਦੇ ਦਿਵਸ ਦੀਆਂ ਵੀ ਸਾਰੀ ਜਿੰਨੀ ਆਪਣੀ ਸੰਗਤ ਹੈਗੀ ਆ, ਜਿੰਨੇ ਵੀ ਸਰੋਤੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ, ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਵੱਲੋਂ, ਕੋਰੀ ਬੁੱਕਰ, ਉਹਨਾਂ ਨੇ ਆਪਣੀ ਜਿਹੜੀ ਕੈਂਪੇਨ ਆ ਉਹ ਸਸਪੈਂਡ ਕਰ ਦਿੱਤੀ ਹੈਗੀ ਆ। ਜੀ ਬਿਲਕੁਲ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਕਾਫੀ ਡਾਈਵਰਸ ਫੀਲਡ ਜਿਹੜੀ ਡੈਮੋਕ੍ਰੇਟ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਸੀਗੀ, ਵੱਖ-ਵੱਖ ਕੈਂਡੀਡੇਟਸ ਦੇ ਦੁਆਰਾ, ਅਤੇ ਉਹਨਾਂ ਵਿੱਚੋਂ ਇੱਕ ਹੋਰ ਜਿਹੜਾ ਆ ਅਫਰੀਕਨ ਅਮੈਰੀਕਨ ਡਿਸੈਂਟ ਵਾਲਾ ਜਿਹੜਾ ਸੈਨੇਟਰ ਕੋਰੀ ਬੁੱਕਰ ਆ, ਉਹ ਹੁਣ ਡਰੋਪ ਆਊਟ ਕਰ ਚੁੱਕੇ ਆ। ਇਹ ਕਹਿੰਦੇ ਵੀ ਗੱਲਾਂ ਤਾਂ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਸਮਰਥਕ ਉਹ ਕਹਿੰਦੇ ਸੀ ਕਿ ਚੰਗੀਆਂ ਸੀ, ਪਰ ਟਰੈਕਸ਼ਨ ਜਿਹੜੀ ਆ ਬਹੁਤੀ ਹਾਸਲ ਆ ਉਹ ਨਹੀਂ ਕਰ ਸਕੇ। ਸੋ ਹਾਲ ਦੀ ਘੜੀ ਜਿੰਨੇ ਵੀ ਡੈਮੋਕ੍ਰੇਟ ਦੇ ਆਈ ਥਿੰਕ ਕਿਤੇ ਨਾ ਕਿਤੇ ਸਪੋਰਟਰਸ ਆ, ਉਹ ਕੋਈ ਅਜਿਹਾ ਜਿਹੜਾ ਕੈਂਡੀਡੇਟ ਆ ਉਹ ਦੇਖਣਾ ਚਾਹੁੰਦੇ ਆ ਜਿਹੜੇ ਐਕਚੁਅਲ 'ਚ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਕੋਈ ਟੱਕਰ ਜਿਹੜੀ ਆ ਉਹ ਦੇ ਸਕੇ। ਰੀਸੈਂਟਸ ਆਈਆਂ ਜਿਹੜੀਆਂ ਹਰਜੋਤ ਸਿੰਘ ਜੀ ਪੋਲਸ ਆ, ਉਹਨਾਂ ਵਿੱਚ ਬਰਨੀ ਸੈਂਡਰਸ ਆ, ਉਸ ਦਾ ਉਭਾਰ ਜਿਹੜਾ ਉਹ ਦੇਖਿਆ ਜਾ ਰਿਹਾ। ਇਨਫੈਕਟ ਜੋ ਬਾਈਡਨ ਵੀ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਥੱਲੇ ਜਾ ਰਿਹਾ ਆ। ਰਾਸ਼ਟਰਪਤੀ ਟਰੰਪ ਨੇ ਖੁਦ ਵੀ ਬੀਤੇ ਦਿਨਾਂ ਦੇ ਵਿੱਚ ਬਰਨੀ ਸੈਂਡਰਸ ਦੇ ਮੁਤਲਕ ਜਿਹੜਾ ਇੱਕ ਟਵੀਟ ਕੀਤਾ ਸੀ। ਉੱਥੋਂ ਇਹ ਵੀ ਲੱਗ ਰਿਹਾ ਵੀ ਜਿਹੜੇ ਵਿਰੋਧੀ ਪਾਰਟੀ ਵਾਲੇ ਉਹਨਾਂ ਨੂੰ ਵੀ ਲੱਗ ਰਿਹਾ ਵੀ ਉਹਨਾਂ ਦਾ ਜਿਹੜਾ ਮੇਨ ਹੁਣ ਜਿਹੜੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋ ਸਕਦਾ ਆ ਉਹ ਬਰਨੀ ਸੈਂਡਰਸ ਦੇ ਵੱਲ ਹੋ ਸਕਦਾ। ਸੋ ਉਹਨਾਂ ਨੇ ਉਸ ਦੇ ਉੱਤੇ ਜਿਹੜਾ ਹੁਣ ਹੌਲੀ ਹੌਲੀ ਰੁੱਖ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਆ। ਆਈ ਥਿੰਕ ਬਰਨੀ ਸੈਂਡਰਸ ਨੂੰ ਇਸ ਦੇ ਵਿੱਚ ਇਸ ਵਾਰ ਕਾਫੀ ਜਿਹੜਾ ਫਾਇਦਾ ਹੋ ਸਕਦਾ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਪ੍ਰਾਇਮਰੀਜ਼ ਆ ਉਹ ਜਲਦੀ ਹੋਣੀਆਂ, ਅਤੇ ਕੈਲੀਫੋਰਨੀਆ ਦੇ ਵਿੱਚ ਬਰਨੀ ਸੈਂਡਰਸ ਕਾਫੀ ਤੇਜ਼ੀ ਦੇ ਨਾਲ ਉਹ ਉੱਤੇ ਨੂੰ ਜਿਹੜਾ ਉਹ ਜਾ ਰਿਹਾ ਆ। ਜਲਦੀ ਪ੍ਰਾਇਮਰੀਜ਼ ਹੋਣ ਕਰਕੇ ਜਿਹੜਾ ਮੋਮੈਂਟਮ ਆ ਬਰਨੀ ਸੈਂਡਰਸ ਦਾ ਉੱਥੇ ਜਿਹੜਾ ਉਹ ਵੱਧ ਸਕਦਾ। ਪਰ ਹਾਲ ਦੀ ਘੜੀ ਉਸ ਤੋਂ ਪਹਿਲਾਂ ਆਇਓਵਾ, ਨਿਊ ਹੈਮਸ਼ਾਇਰ ਅਤੇ ਹੋਰ ਜਿਹੜੀਆਂ ਕਾਕਸਸ ਅਤੇ ਜਿਹੜੀਆਂ ਪ੍ਰਾਇਮਰੀਜ਼ ਹੋਣੀਆਂ ਆ ਉਸ ਦੇ ਉੱਤੇ ਸਾਰਿਆਂ ਦੀ ਨਜ਼ਰ ਜਿਹੜੀ ਉਹ ਬਣੀ ਰਹੂਗੀ। ਕੋਰੀ ਬੁੱਕਰ ਜਿਹੜੀਆਂ ਵੱਖ-ਵੱਖ ਕਮੇਟੀਆਂ ਦੇ ਵਿੱਚ ਵੀ ਡੈਮੋਕ੍ਰੇਟ ਪਾਰਟੀ ਵੱਲੋਂ ਹਾਊਸ ਦੀਆਂ ਕਮੇਟੀਆਂ ਦੇ ਵਿੱਚ ਰਿਹਾ ਆ, ਉਦੋਂ ਵੀ ਇਹ ਬਹੁਤ ਚਰਚਿਤ ਜਿਹੜਾ ਰਹਿੰਦਾ ਸੀਗਾ। ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਸ ਨੂੰ ਲੈ ਕੇ, ਬ੍ਰੈਟ ਕੈਵਨਾ ਜਦੋਂ ਜਸਟਿਸ ਸੁਪਰੀਮ ਕੋਰਟ ਦੇ ਲਈ ਨੋਮੀਨੀ ਹੋਏ ਸੀ
ਉਦੋਂ ਵੀ ਇਸ ਨੇ ਕਈ ਤਰੀਕੇ ਦੀਆਂ ਜਿਹੜੇ ਕਹਿ ਲਓ ਵੀ ਗੱਲਾਂ ਜਿਹੜੀਆਂ ਉਹ ਸਾਹਮਣੇ ਕੀਤੀਆਂ ਸੀ ਜਦੋਂ ਚਰਚਾ 'ਚ ਆਇਆ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਨੇ ਅਨਾਊਂਸ ਕੀਤਾ ਸੀ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਜਿਹੜਾ ਉਹ ਕੁੱਦ ਰਿਹਾ ਆ। ਪਰ ਹੁਣ ਕਈ ਮਹੀਨਿਆਂ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਹੁਣ ਆਪਣਾ ਕੈਂਪੇਨ ਆ ਉਸ ਨੂੰ ਉਹ ਫੋਲਡ ਕਰ ਗਿਆ ਆ। ਸੋ ਹੁਣ ਤੱਕ ਕਈ ਜਿਹੜੇ ਕੈਂਪੇਨ ਆ ਉਹ ਜਿਹੜੇ ਫੋਲਡ ਹੋ ਚੁੱਕੇ ਆ, ਜਿਨ੍ਹਾਂ ਦੇ ਉੱਤੇ ਕਾਫੀ ਭਾਰੀ ਹਰਜੋਤ ਸਿੰਘ ਜੀ ਉਮੀਦਾਂ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਉਹ ਲਾਈ ਬੈਠੇ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਰਾਨ ਦਾ ਜਿਹੜਾ ਜਨਰਲ ਆ ਸੁਲੇਮਾਨੀ, ਜਿਸ ਨੂੰ ਮਾਰਿਆ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨੂੰ ਮਾਰਨ ਦੇ ਲਈ ਕੁਝ ਕੰਡੀਸ਼ਨਾਂ ਰੱਖ ਕੇ 7 ਮਹੀਨੇ ਪਹਿਲਾਂ ਹੀ ਇਹ ਜਿਹੜੀ ਹਾਂ ਕੀਤੀ ਹੋਈ ਸੀਗੀ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਇਰਾਨ ਵਾਲੇ ਕ੍ਰਾਸ ਕਰੂਗੇ ਲਾਈਨ, ਮਤਲਬ ਕਿ ਵੀ ਜੇ ਇੱਕ ਵੀ ਅਮਰੀਕਨ ਮਾਰਿਆ ਗਿਆ ਅਤੇ ਫਿਰ ਅਸੀਂ ਜਿਹੜਾ ਕਾਸਿਮ ਸੁਲੇਮਾਨੀ ਆ ਉਹਨੂੰ ਅਸੈਸੀਨੇਟ ਕਰ ਦਾਂਗੇ। ਪਿਛਲੇ ਜੂਨ ਦੇ ਵਿੱਚ ਜਦੋਂ ਅਮਰੀਕਾ ਦਾ ਇੱਕ ਡਰੋਨ ਸਿੱਟਿਆ ਗਿਆ ਸੀ, ਉਸੇ ਟਾਈਮ ਦੇ ਉੱਤੇ ਜਿਹੜਾ ਜੌਨ ਬੋਲਟਨ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਸੀ ਵੀ ਸਾਨੂੰ ਰਿਟੈਲੀਏਟ ਕਰਨਾ ਚਾਹੀਦਾ ਕਿ ਤਾਂ ਕਿ ਜਿਹੜਾ ਸੁਲੇਮਾਨੀ ਆ ਉਹਨੂੰ ਮਾਰਿਆ ਜਾ ਸਕੇ। ਅਤੇ ਸੇਮ ਹੀ ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੀਓ ਆ ਉਹਨਾਂ ਨੇ ਕਿਹਾ ਸੀ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਸ ਟਾਈਮ ਦੇ ਉੱਤੇ ਜਿਹੜਾ ਆ ਵੇਟ ਕਰਨ ਦੇ ਲਈ ਕਿਹਾ ਸੀ। ਪਰ ਹੁਣ ਲੇਟਲੀ ਜਿਹੜੇ ਆ ਕੁਛ ਦਿਨ ਪਹਿਲਾਂ ਫਿਰ ਉੱਥੇ ਦਾ ਜਿਹੜਾ ਇਹ ਜਰਨੈਲ ਸੀਗਾ ਉਸ ਨੂੰ ਜਿਹੜਾ ਹੈ ਡਰੋਨ ਦੇ ਨਾਲ ਅਮਰੀਕਨ ਜਿਹੜੀ ਆਰਮੀ ਆ ਉਹਨਾਂ ਨੇ ਇਰਾਕ ਦੇ ਵਿੱਚ ਮਾਰ ਦਿੱਤਾ ਸੀ ਜੀ। ਇਸ ਦੇ ਬਾਬਤ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਅਸੀਂ ਇਸ ਨੂੰ ਜਿਹੜਾ ਮਾਰਿਆ ਸੀ, ਕਿਉਂਕਿ ਨੈਰੇਟਿਵ ਰੋਜ਼ਾਨਾ ਕਿਤੇ ਨਾ ਕਿਤੇ ਜਿਹੜਾ ਉਹ ਚੇਂਜ ਹੋ ਰਿਹਾ। ਜਿੱਦਾਂ ਹੁਣ 7 ਮਹੀਨਿਆਂ ਵਾਲੀ ਗੱਲ ਵੀ ਇੱਕ ਨਵੀਂ ਜਿਹੜੀ ਸਾਹਮਣੇ ਆਈ ਆ। ਰਾਸ਼ਟਰਪਤੀ ਟਰੰਪ ਨੇ ਇੱਥੋਂ ਤੱਕ ਕਹਿਤਾ ਸੀਗਾ ਵੀ ਜਿਹੜਾ ਇਹ ਸੁਲੇਮਾਨੀ ਆ ਉਹ ਅਮਰੀਕਾ ਦੀਆਂ 4 ਹੋਰ ਅੰਬੈਸੀਜ਼ ਦੇ ਉੱਤੇ ਹਮਲੇ ਦੀਆਂ ਜਿਹੜੀਆਂ ਤਿਆਰੀਆਂ ਜਾਂ ਵਿਉਂਤਬੰਦੀ ਜਿਹੜੀ ਉਹ ਕਰ ਰਿਹਾ ਸੀ। ਇਸ ਦੇ ਬਾਬਤ ਜਿਹੜੇ ਡਿਫੈਂਸ ਸੈਕਟਰੀ ਆ ਮਾਰਕ ਐਸਪਰ, ਜਦ ਉਹਨਾਂ ਨੂੰ ਪੁੱਛਿਆ ਗਿਆ ਫੇਸ ਦਾ ਨੇਸ਼ਨ ਜਿਹੜੀ ਇੰਟਰਵਿਊਜ਼ ਹੁੰਦੀਆਂ ਜਾਂ ਗੱਲਬਾਤ ਹੁੰਦੀ ਆ ਉਸ ਦੇ ਵਿੱਚ, ਤਾਂ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਆ ਉਹ ਨਕਾਰ ਦਿੱਤਾ। ਕਹਿੰਦੇ ਵੀ ਮੈਂ ਐਜ਼ ਏ ਡਿਫੈਂਸ ਸੈਕਟਰੀ ਮੈਨੂੰ ਇਸ ਦੇ ਬਾਰੇ ਜਿਹੜੀ ਕੋਈ ਨੌਲੇਜ ਜਿਹੜੀ ਉਹ ਨਹੀਂ ਹੈਗੀ ਵੀ ਸਾਡੀਆਂ ਜਿਹੜੀਆਂ 4 ਅੰਬੈਸੀਆਂ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਵੀ ਉਹਨਾਂ ਨੂੰ ਇਸ ਦੇ ਦੁਆਰਾ ਸੁਲੇਮਾਨੀ ਦੇ ਦੁਆਰਾ ਕਿਸੇ ਤਰੀਕੇ ਦਾ ਜਿਹੜਾ ਉਹ ਖਤਰਾ ਹੋਵੇ। ਹੁਣ ਸੋ ਇੱਕ ਪਾਸੇ ਜਿਹੜੇ ਡਿਫੈਂਸ ਸੈਕਟਰੀ ਕੁਛ ਹੋਰ ਕਹਿ ਰਹੇ ਨੇ, ਰਾਸ਼ਟਰਪਤੀ ਟਰੰਪ ਜਿਹੜੇ ਉਹ ਕੁਛ ਹੋਰ ਕਹਿ ਰਹੇ ਨੇ। ਸੋ ਇਸ ਨੂੰ ਲੈ ਕੇ ਜਿਹੜੇ ਇਹਨਾਂ ਦੇ ਕ੍ਰਿਟਿਕ ਹੈਗੇ ਨੇ, ਵਿਰੋਧੀ ਹੈਗੇ ਨੇ, ਉਹ ਜ਼ਰੂਰ ਇਸ ਟਾਈਮਿੰਗ ਨੂੰ ਲੈ ਕੇ ਜ਼ਰੂਰ ਸਵਾਲ ਉਠਾ ਰਹੇ ਨੇ ਵੀ ਜਿਹੜਾ ਸੁਲੇਮਾਨੀ ਨੂੰ ਡਰੋਨ ਦੇ ਨਾਲ ਜਿਹੜਾ ਉਹ ਕਤਲ ਕਰ ਦਿੱਤਾ ਗਿਆ, ਉਸ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਕਿਉਂਕਿ ਉਸਨੇ ਅਮਰੀਕੀ ਜਿਹੜੀਆਂ ਜਾਨਾਂ ਦੇ ਉੱਤੇ ਜਿਹੜਾ ਉਸਦੇ ਖਤਰਾ ਬਣਾਇਆ ਸੀ। ਇਰਾਕ ਦੇ ਵਿੱਚ, ਬਗਦਾਦ ਦੇ ਵਿੱਚ ਅਮਰੀਕੀ ਅੰਬੈਸੀ ਦੇ ਉੱਤੇ ਜਿਹੜਾ ਹਮਲੇ ਦੀ ਵਿਉਂਤਬੰਦੀ ਘੜੀ ਸੀ ਵੀ ਉਹ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਕਿਸ ਤਰੀਕੇ ਦੇ ਨਾਲ ਮੇਲ ਉਹ ਖਾਂਦੀਆਂ ਹੈਗੀਆਂ ਨੇ। ਸੋ ਆਈ ਥਿੰਕ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਈ ਵਾਰੀ ਜਿਹੜੀਆਂ ਕੁਛ ਕੁ ਗੱਲਾਂ ਜਿਹੜੀਆਂ ਆ ਉਹ ਲੱਗਦਾ ਇੱਦਾਂ ਹੈ ਵੀ ਰਾਸ਼ਟਰਪਤੀ ਟਰੰਪ ਜਾਂ ਉੱਦਾਂ ਹੀ ਕਹਿ ਦਿੰਦੇ ਆ ਜਾਂ ਡਿਫੈਂਸ ਸੈਕਟਰੀ ਨੂੰ ਵੀ ਇਸ ਖਤਰੇ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਸੀ। ਅਤੇ ਜੇ ਖਤਰੇ ਦੇ ਬਾਰੇ ਇਸ ਤਰੀਕੇ ਦੇ ਨਾਲ ਪਤਾ ਨਹੀਂ ਸੀ ਤਾਂ ਫਿਰ ਹੋਰ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਉੱਠਦੇ ਆ ਵੀ ਜੇ ਡਿਫੈਂਸ ਸੈਕਟਰੀ ਨੂੰ ਨਹੀਂ ਪਤਾ ਤਾਂ ਫਿਰ ਜਿਹੜਾ ਕਿੰਨਾਂ ਨੂੰ ਜਿਹੜੀ ਉਹ ਨੌਲੇਜ ਇਸ ਦੀ ਹੋਣੀ ਚਾਹੀਦੀ ਹੈ ਅਤੇ ਕਿੱਥੇ ਤੱਕ ਉਹ ਨੌਲੇਜ ਸੀਗੀ ਜੀ। ਇਸ ਤੋਂ ਪਹਿਲਾਂ ਵੀ ਕਹਿੰਦੇ ਸੰਨ 2006 ਦੇ ਵਿੱਚ ਜਦੋਂ ਇਰਾਕ ਵਾਰ ਚੱਲ ਰਹੀ ਸੀ, ਉਸ ਟਾਈਮ ਦੇ ਉੱਤੇ ਵੀ ਜਿਹੜੇ ਪ੍ਰੈਜ਼ੀਡੈਂਟ ਜਾਰਜ W ਬੁਸ਼ ਸੀਗੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਟਰਾਈ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਸੁਲੇਮਾਨੀ ਆ ਅਤੇ ਉਹਦੇ ਜਿਹੜੇ ਹੋਰ ਆਪਰੇਟਿਵਸ ਆ ਇਰਾਕ ਦੇ ਵਿੱਚ ਉਹਨਾਂ ਨੂੰ ਮਾਰਿਆ ਜਾ ਸਕੇ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਨੇ US ਆਰਮੀ ਜਿਹੜੇ US ਦੇ ਮਿਲਟਰੀ ਸੀ ਉਹਦੇ ਉੱਤੇ ਕਾਫੀ ਅਟੈਕ ਕਰਵਾਏ ਸੀਗੇ। ਇੱਕ ਟਾਈਮ ਦੇ ਉੱਤੇ ਤਾਂ ਆਰਮੀ ਜਨਰਲ ਜਿਹੜੇ ਜਾਰਜ ਕੈਸੀ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਨੂੰ ਜਿਹੜੀ ਆ ਕੰਬੈਟਿਵ ਫੋਰਸ ਜਿਹੜੀ ਆ ਵਰਤਿਆ ਜਾਵੇ ਤਾਂ ਕਿ ਇਹਨਾਂ ਦਾ ਉਸੇ ਟਾਈਮ ਦੇ ਉੱਤੇ ਸਫਾਇਆ ਕੀਤਾ ਜਾਵੇ। ਇਸੇ ਤਰ੍ਹਾਂ ਜੌਨ ਕੈਰੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਹੋਰ ਐਡਮਿਨਿਸਟ੍ਰੇਸ਼ਨਸ ਵੀ USA ਦੇ ਵਿੱਚ ਸੋਚਦੇ ਰਹੇ ਵੀ ਕਿਸ ਤਰ੍ਹਾਂ ਜਿਹੜਾ ਸੁਲੇਮਾਨੀ ਆ ਉਹਨੂੰ ਮਾਰਿਆ ਜਾਵੇ, ਪਰ ਜਿਹੜੀ ਕੋਸਟ ਸੀਗੀ ਉਹ ਬਹੁਤ ਜ਼ਿਆਦਾ ਲੱਗਦੀ ਸੀ, ਉਹਦਾ ਜਿਹੜਾ ਅਸਰ ਬਹੁਤ ਬੁਰਾ ਲੱਗਦਾ ਸੀ, ਤਾਂ ਕਰਕੇ ਜਿਹੜਾ ਆ ਉਸ ਟਾਈਮ ਦੇ ਉੱਤੇ ਜਿਹੜਾ ਸੁਲੇਮਾਨੀ ਆ ਉਸ ਨੂੰ ਨਹੀਂ ਮਾਰਿਆ ਗਿਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਗੱਲ ਆ ਉਹ ਕਰਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਈਰਾਨ ਦੇ ਵਿੱਚ ਜਦੋਂ ਤੋਂ ਉਹਨਾਂ ਨੇ ਜਹਾਜ਼ ਸਿੱਟਿਆ ਆ ਉਸ ਤੋਂ ਬਾਅਦ ਦੇ ਵਿੱਚ ਉੱਥੇ ਦੇ ਲੋਕ ਵੀ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੀ ਆਰਮੀ ਦੇ ਖਿਲਾਫ ਜਿਹੜੇ ਵੱਡੇ ਪ੍ਰੋਟੈਸਟ ਜਿਹੜੇ ਆ ਉਹ ਕਰ ਰਹੇ ਨੇ।
ਇੱਥੋਂ ਤੱਕ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਆ ਜਿੱਥੇ ਈਰਾਨ ਦੇ ਲੋਕ ਜਿਹੜੇ ਉਹ ਕਹਿ ਰਹੇ, ਕਹਿੰਦੇ ਵੀ ਸਾਨੂੰ ਅਮਰੀਕੀਆਂ ਦੇ ਨਾਲ ਤੇ ਕੋਈ ਜਿਹੜੀ ਉਹ ਪ੍ਰੋਬਲਮ ਨਹੀਂ ਹੈਗੀ, ਅਸੀਂ ਅਮਰੀਕੀਆਂ ਨੂੰ ਪਿਆਰ ਕਰਦੇ ਹਾਂ। ਅਤੇ ਉੱਦਾਂ ਉਹਨਾਂ ਨੇ ਕਈਆਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਖਿਲਾਫ ਆਪਣੀ ਜਿਹੜੀ ਅੱਗ ਜਿਹੜੀ ਆ ਉਹ ਉਸ ਤਰੀਕੇ ਦੇ ਨਾਲ ਉਗਲੀ ਆ। ਅਤੇ ਕਈ ਵੀਡੀਓਜ਼ ਹੋਰ ਸਾਹਮਣੇ ਆਈਆਂ, ਕਹਿੰਦੇ ਵੀ ਸਾਡਾ ਦੁਸ਼ਮਣ ਬਾਹਰ ਨਹੀਂ ਹੈ, ਸਾਡਾ ਦੁਸ਼ਮਣ ਅੰਦਰ ਹੀ ਆ, ਵੀ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਆ। ਈਰਾਨ ਦਾ ਕਹਿੰਦੇ ਵੀ ਜਨਰਲ ਜਿਸ ਨੇ ਇਸ ਮਿਜ਼ਾਈਲ ਨੂੰ ਦਾਗਣ ਦਾ ਜਿਹੜਾ ਹੁਕਮ ਦਿੱਤਾ ਸੀਗਾ, ਜਿਸ ਨੂੰ ਇਹ ਲੱਗ ਰਿਹਾ ਸੀ ਕਿ ਵੀ ਪਤਾ ਨਹੀਂ ਇਹ ਕਿਹੜੀ ਚੀਜ਼ ਇਹਨਾਂ ਦੇ ਕੋਲ ਆ ਗਈ ਆ, ਜਿਹੜੀ ਕਿ ਹੁਣ ਬੜੀ ਹਾਸੋਹੀਣੀ ਵੀ ਜਾਪਦੀ ਆ ਵੀ ਇੰਨੀ ਤੁਸੀਂ ਆਪਣੇ ਆਪ ਨੂੰ ਇੰਟੈਲੀਜੈਂਸ ਦੇ ਹਿਸਾਬ ਦੇ ਨਾਲ ਸਿਆਣੇ ਤੁਸੀਂ ਮੰਨਦੇ ਹੋ, ਅਤੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਇਹ ਜਹਾਜ਼ ਜਿਹੜਾ ਇੱਕ ਕਮਰਸ਼ੀਅਲ ਜਹਾਜ਼ ਸੀਗਾ, ਨਾ ਕਿ ਕੋਈ ਮਿਲਟਰੀ ਵਾਲਾ। ਅਤੇ ਉਸ ਨੇ ਜਿਹੜਾ ਇਹ ਆਖਿਆ ਵੀ ਮੈਂ ਤਾਂ ਹੁਣ ਇਹੀ ਕਹਿੰਦਾ ਜੀ ਵੀ ਉਸ ਜਹਾਜ਼ ਦੇ ਵਿੱਚ ਮੈਂ ਹੀ ਹੁੰਦਾ ਤਾਂ ਚੰਗਾ ਸੀਗਾ, ਕਿਉਂਕਿ ਕਾਫੀ ਨਮੋਸ਼ੀ ਦਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ, ਅਤੇ ਕਾਫੀ ਈਰਾਨ ਦੇ ਲੋਕ ਇਹਨਾਂ ਦੇ ਖਿਲਾਫ ਜਿਹੜੇ ਉੱਥੇ ਹੁਣ ਬਗਾਵਤ ਜਿਹੜੇ ਉਹ ਕਰ ਰਹੇ ਨੇ, ਬਗਾਵਤੀ ਸੁਰ ਜਿਹੜੇ ਉਹਨਾਂ ਦੇ ਦੇਖਣ ਨੂੰ ਜਿਹੜੇ ਉਹ ਮਿਲ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕਾਫੀ ਜਿਹੜਾ ਇਸ ਟਾਈਮ ਈਰਾਨ ਦੇ ਵਿੱਚ ਵੀ ਅਨਰੈਸਟ ਆ ਉਹ ਬਣ ਰਿਹਾ ਆ। ਇਸ ਤੋਂ ਪਹਿਲਾਂ ਵੀ ਇਹ ਹਮਲਾ ਜਾਂ ਇਹ ਕੌਨਫਲਿਕਟ US ਦੇ ਨਾਲ ਵਧਣ ਤੋਂ ਪਹਿਲਾਂ ਵੀ ਉੱਥੇ ਕਾਫੀ ਜ਼ਿਆਦਾ ਜਿਹੜੇ ਆ ਉਹ ਪ੍ਰੋਟੈਸਟ ਹੋਏ ਸੀ। ਕਈਆਂ ਦਾ ਤਾਂ ਇਹ ਦਾਅਵਾ ਸੀਗਾ ਵੀ ਕਈ 100 ਲੋਕ ਈਰਾਨ ਦੀ ਪੁਲਿਸ, ਉੱਥੋਂ ਦੀ ਆਰਮੀ ਨੇ ਇਹਨਾਂ ਪ੍ਰੋਟੈਸਟ ਨੂੰ ਦਬਾਉਣ ਦੇ ਚੱਕਰ ਦੇ ਵਿੱਚ ਕਈ ਮਰ ਵੀ ਗਏ ਨੇ ਜੀ। ਸੋ ਬਿਲਕੁਲ ਈਰਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਮੁਜ਼ਾਹਰੇ ਕਰ ਰਹੇ ਆ ਵੀ ਜਿਹੜਾ ਜਹਾਜ਼ ਸਿੱਟਿਆ ਗਿਆ ਉਹ ਗਲਤ ਸਿੱਟਿਆ ਗਿਆ। ਅਤੇ ਅੱਜ ਖਬਰਾਂ ਆ ਰਹੀਆਂ ਵੀ ਈਰਾਨ ਦੀ ਪੁਲਿਸ ਨੇ ਕੁਛ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਵੀ ਚਲਾਈਆਂ ਹੈਗੀਆਂ ਆ, ਜਿਹਦੇ ਨਾਲ ਕੁਛ ਲੋਕ ਫੱਟੜ ਵੀ ਹੋਏ ਹੈਗੇ ਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ ਵੀ ਜਿਹੜੇ ਡਿਮੋਨਸਟ੍ਰੇਟਰਸ ਹੈਗੇ ਆ ਅਸੀਂ ਉਹਨਾਂ ਦੇ ਨਾਲ ਹੈਗੇ ਆ, ਈਵਨ ਦੋ ਜਿਹੜੇ ਆਪੋਜੀਸ਼ਨ ਇੱਥੇ ਹੈਗੀ ਆ ਉਹ ਬਿਲਕੁਲ ਚੁੱਪ ਹੈਗੀ ਆ। ਈਰਾਨ ਦੇ ਵਿੱਚ ਜਿਹੜੀ ਅਨਪਲਾਇਮੈਂਟ ਆ ਉਹ 30% ਦੇ ਕਰੀਬ ਆ, ਇਨਫਲੇਸ਼ਨ 40% ਦੇ ਕਰੀਬ ਆ। ਉੱਥੇ ਦੀ ਇਕੋਨਮੀ ਦਾ ਬਹੁਤ ਬੁਰਾ ਹਾਲ ਆ, ਖਾਸ ਕਰਕੇ ਸੈਂਕਸ਼ਨ ਲੱਗਣ ਤੋਂ ਬਾਅਦ। ਅਤੇ ਇਸ ਕਰਕੇ ਜਿਹੜਾ ਉੱਥੇ ਅਨਰੈਸਟ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗਾ। ਦੂਸਰਾ ਇਹ ਵੀ ਆ, ਕਹਿੰਦੇ ਵੀ ਜਿਹੜੇ ਉਹਨਾਂ ਦੇ ਲੀਡਰ ਹੈਗੇ ਖਾਸ ਕਰਕੇ ਖਮੈਨੀ ਆ, ਉਹ ਲਗਭਗ 30 ਸਾਲਾਂ ਤੋਂ ਕਬਜ਼ੇ ਦੇ ਉੱਤੇ ਹੈਗੇ ਆ, ਅਤੇ ਉਹ ਉਹਨਾਂ ਦੇ ਕਹਿੰਦੇ ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਦੁਨੀਆ ਦੇ ਵਿੱਚ ਹੈਗਾ ਆ, ਅਤੇ ਆਮ ਲੋਕਾਂ ਦੀ ਜਿਹੜੀ ਪੋਜੀਸ਼ਨ ਆ ਉਹ ਬਹੁਤ ਮਾੜੀ ਜੀ। ਕਹਿ ਸਕਦੇ ਹਾਂ ਵੀ ਬਾਕੀ ਮੁਲਕਾਂ ਦੇ ਜਿਹੜੇ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਲੋਕਾਂ ਦੇ ਵਾਂਗੂ ਇਹ ਵੀ ਜਿਹੜੇ ਉਸੇ ਤਰੀਕੇ ਦੇ ਨਜ਼ਾਰੇ ਜਿਹੜੇ ਉਹ ਲਈ ਜਾਂਦੇ ਆ। ਲੋਕਾਂ ਦਾ ਜਿਹੜੀ ਚਿੰਤਾ ਇਹਨਾਂ ਨੂੰ ਕੋਈ ਬਹੁਤੀ ਹੈ ਨਹੀਂ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਇੱਕ ਸਟੂਡੈਂਟ ਜਿਸ ਨੇ ਇਹ ਚਿੰਤਾ ਪ੍ਰਗਟਾਈ ਸੀ ਊਬਰ ਦੀ ਰਾਈਡ ਕਰਦੇ ਹੋਏ ਵੀ ਉਹਨੂੰ ਲੱਗਾ ਸੀਗਾ ਵੀ ਮੇਰੀ ਜਾਨ ਨੂੰ ਜਿਹੜਾ ਉਹ ਖਤਰਾ ਜਿਹੜਾ ਉਹ ਹੈਗਾ ਆ, ਅਤੇ ਊਬਰ ਨੇ ਉਸ ਦੇ ਉੱਤੇ ਰਿਸਪੌਂਡ ਕਰਦੇ ਹੋਏ ਉਹਨੂੰ $5 ਦਾ, ਮਹਿਜ $5 ਦਾ ਇੱਕ ਵਾਊਚਰ ਦਿੱਤਾ ਵੀ ਜੇ ਅਗਲੀ ਰਾਈਡ ਲਏਂਗੀ ਤਾਂ ਤੈਨੂੰ ਜਿਹੜਾ $5 ਜਿਹੜਾ ਇੱਕ ਹਿਸਾਬ ਦੇ ਨਾਲ ਸਾਡੇ ਵੱਲੋਂ ਜਿਹੜੇ ਉਹ ਦਿੱਤੇ ਜਾਣਗੇ। ਕਹਿੰਦੇ ਵੀ ਇਸ ਕੁੜੀ ਨੇ ਉਦੋਂ ਜਿਹੜੀ ਚਿੰਤਾ ਪ੍ਰਗਟਾਈ ਵੀ ਊਬਰ ਡਰਾਈਵਰ ਜਿਹੜਾ ਆ ਉਹ ਵੈਂਟ ਆਲ ਓਵਰ, ਬੇਸਿਕਲੀ ਵੀ ਕਿਤੇ ਵੀ ਜਿਹੜਾ ਉਹ ਜਾਈ ਜਾਂਦਾ ਸੀ ਡਬਲ ਦਾ ਸਪੀਡ ਲਿਮਿਟ ਤੋਂ ਜਿਹੜਾ ਉਹ ਜਾ ਰਿਹਾ ਸੀਗਾ, ਅਤੇ ਉਸਨੇ ਜਦੋਂ ਇਹ ਚਿੰਤਾ ਪ੍ਰਗਟਾਈ ਸੀਗੀ। ਸੋ ਊਬਰ ਦੀ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ $5 ਦਾ ਵਾਊਚਰ ਦੇਣ ਦੇ ਉੱਤੇ ਕਾਫੀ ਜ਼ਿਆਦਾ ਤੋਏ ਜਿਹੜੀ ਆ ਉਸ ਨਾਲ ਦੀ ਹੋ ਰਹੀ ਆ ਵੀ ਤੁਹਾਨੂੰ ਲੋਕਾਂ ਦੀ ਜਾਨ ਦੀ ਪਰਵਾਹ ਜਿਹੜੀ ਉਹ ਬਿਲਕੁਲ ਵੀ ਨਹੀਂ ਹੈਗੀ, ਸਿਰਫ ਤੋਂ ਸਿਰਫ ਤੁਹਾਨੂੰ ਆਪਣੇ ਜਿਹੜੇ ਮੁਨਾਫੇ ਦੇ ਨਾਲ ਹੀ ਸੰਬੰਧ ਹੈਗਾ ਆ। ਇਹ ਉਸ ਤੋਂ ਬਾਅਦ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਾਫੀ ਊਬਰ ਦਾ ਉਦੋਂ ਪ੍ਰਾਈਸ ਜਿਹੜਾ ਉਹ ਡਿੱਗਾ ਸੀਗਾ, ਜਦੋਂ ਬੀਤੇ ਦਿਨਾਂ ਦੇ ਵਿੱਚ ਰਿਪੋਰਟ ਸਾਹਮਣੇ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਵੀ ਅਮਰੀਕਾ ਕਿਸ ਤਰੀਕੇ ਦੇ ਨਾਲ ਊਬਰ ਦੇ ਵਿੱਚ ਜਿਹੜੇ ਸੈਕਸ਼ੂਅਲ ਅਸੌਲਟ, ਜਿਸਨੀ ਸ਼ੋਸ਼ਣ ਅਤੇ ਨਾਲ ਦੇ ਨਾਲ ਜਿਹੜੇ ਰੇਪ ਜਿਹੜੇ ਆ ਉਸ ਦੇ ਵਿੱਚ ਹੋਏ ਸੀਗੇ। ਸੋ ਸੇਫਟੀ ਰੈਕਡ ਜਿਹੜਾ ਊਬਰ ਦਾ ਕੋਈ ਬਹੁਤਾ ਜਿਹੜਾ ਉਹ ਚੰਗਾ ਆ ਉਹ ਨਹੀਂ ਮੰਨਿਆ ਜਾ ਰਿਹਾ ਜੀ। ਬਿਲਕੁਲ ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਰਨੀ ਸੈਂਡਰਸ ਹੈਗੇ ਆ ਉਹ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਕਾਫੀ ਅੱਗੇ ਚੱਲ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਨੇ ਜੋ ਬਾਈਡਨ ਨੂੰ ਕਲਾਈਮੇਟ ਚੇਂਜ ਵਾਲੇ ਇਸ਼ੂ ਦੇ ਉੱਤੇ ਵੀ ਕੱਟ ਕੀਤਾ ਹੈਗਾ ਆ। ਇਸੇ ਤਰ੍ਹਾਂ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਵੀ ਬਰਨੀ ਸੈਂਡਰਸ ਦੀ ਪੋਜੀਸ਼ਨ ਜਿਹੜੀ ਕਾਫੀ ਸਟਰੋਂਗ ਜਾਪਦੀ ਹੈਗੀ ਆ, ਅਤੇ ਕੁਛ ਕੁ ਉਹ ਹੁਣ ਨੈਗੇਟਿਵ ਵੀ ਚੱਲ ਰਹੇ ਹੈਗੇ ਆ ਹੋਰ ਕੈਂਡੀਡੇਟ ਦੇ ਮੁਕਾਬਲੇ, ਖਾਸ ਕਰਕੇ ਇੱਕ ਐਲਿਜ਼ਾਬੈਥ ਵੈਰਨ ਨੂੰ ਛੱਡ ਕੇ। ਅਤੇ ਹੁਣ ਇਹ ਦੇਖਣਾ ਬਣਦਾ ਵੀ ਜਿਹੜੇ ਡੈਮੋਕਰੇਟਸ ਆ ਉਹ ਕਿਸ ਤਰ੍ਹਾਂ ਉਹਨਾਂ ਨੂੰ
ਹਿੱਟ ਕਰਨਗੇ। ਇਹ ਵੀ ਦੱਸਦੇ ਜਿਹੜੇ ਬਰਨੀ ਸੈਂਡਰਸ ਆ, ਈਵਨ ਦੋ ਉਹ ਆਪਣੇ ਆਪ ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਕੈਂਡੀਡੇਟ ਰਨ ਕਰ ਰਹੇ ਆ, ਮੋਸਟਲੀ ਉਹ ਇਲੈਕਸ਼ਨ ਐਜ਼ ਏ ਇੰਡੀਪੈਂਡੈਂਟ ਰਨ ਕਰਦੇ ਰਹੇ ਆ। ਜੀ, ਵਰਮੌਂਟ ਤੋਂ ਹਮੇਸ਼ਾ ਹੀ ਜਿਹੜਾ ਐਜ਼ ਇੰਡੀਪੈਂਡੈਂਟ ਆ ਉਹ ਜਿਹੜਾ ਉਹ ਜਿੱਤੇ ਨੇ। ਕਾਕਸ ਉਹ ਹਮੇਸ਼ਾ ਜਾਂ ਜਿਹੜੀ ਪ੍ਰਾਇਮਰੀਜ਼ ਆ ਉਹ ਡੈਮੋਕ੍ਰੇਟ ਪਾਰਟੀ ਦੇ ਨਾਲ ਕਰਦੇ ਨੇ, ਕਿਉਂਕਿ ਉਹਨਾਂ ਦੇ ਵਿਚਾਰਾਂ ਨਾਲ ਸਭ ਤੋਂ ਨੇੜਤਾ ਕਹਿੰਦੇ ਆ ਉਹਨਾਂ ਦੇ ਕਹਿਣ ਮੁਤਾਬਕ ਵੀ ਡੈਮੋਕ੍ਰੇਟ ਪਾਰਟੀ ਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, ਆਸਟ੍ਰੇਲੀਆ ਦੇ ਵਿੱਚ ਮਿਲੀਅਨਸ ਆਫ ਏਕੜਸ ਦੇ ਵਿੱਚ ਅੱਗ ਲਗਾਤਾਰ ਜਿਹੜੀ ਉਹ ਚੱਲ ਰਹੀ ਆ। ਉਸ ਨੇ ਬਹੁਤ ਜ਼ਿਆਦਾ ਵਨਸਪਤੀ ਅਤੇ ਉੱਥੋਂ ਦਾ ਜਿਹੜਾ ਜਨ ਜੀਵਨ ਆ ਅਤੇ ਉੱਥੋਂ ਦਾ ਜਿਹੜਾ ਖਾਸ ਕਰਕੇ ਜੰਗਲਾਤ ਆ, ਜੰਗਲੀ ਜਾਨਵਰ ਆ, ਉਹਨਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਆ। ਅਤੇ ਉਸ ਦੇ ਚੱਲਦਿਆਂ ਜਿਹੜੇ ਹੁਣ ਆਸਟ੍ਰੇਲੀਆ ਵਾਲੇ ਆ, ਇਸ ਅੱਗ ਤੋਂ ਪ੍ਰਭਾਵਿਤ ਜਾਨਵਰਾਂ ਦੇ ਲਈ ਜਿਹੜਾ ਫੂਡ ਆ ਉਹ ਏਅਰ ਡਰੋਪ ਕਰ ਰਹੇ ਨੇ, ਚਾਹੇ ਉਹ ਗਾਜਰਾਂ ਆ, ਵੈਜੀਟੇਸ਼ਨ ਆ, ਹੋਰ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਜੰਗਲ ਦੇ ਵਿੱਚ ਉੱਤੋਂ ਹੈਲੀਕਾਪਟਰ ਦੇ ਜ਼ਰੀਏ, ਪਲੇਨਸ ਦੇ ਜ਼ਰੀਏ ਜਿਹੜੀਆਂ ਸੁੱਟੀਆਂ ਜਾ ਰਹੀਆਂ ਆ, ਕਿਉਂਕਿ ਸਭ ਕੁਛ ਨਸ਼ਟ ਹੋਣ ਦੇ ਕਰਕੇ ਇਹਨਾਂ ਜਾਨਵਰਾਂ ਦੇ ਕੋਲ ਖਾਣ ਪੀਣ ਦੇ ਲਈ ਕੁਛ ਵੀ ਜਿਹੜਾ ਉਹ ਨਹੀਂ ਬਚਿਆ ਹੋਇਆ। ਅਤੇ ਉਹ ਕੁਛ ਕੁ ਤਸਵੀਰਾਂ ਜਿਹੜੀਆਂ ਉਹਨਾਂ ਨੇ ਉਹ ਨਸ਼ਰ ਕੀਤੀਆਂ ਨੇ। ਇਸ ਟਾਈਮ ਕਾਫੀ ਲੋਕ ਇਸ ਦੇ ਕਰਕੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਫੰਡ ਰੇਜ਼ਿੰਗ ਆ ਉਹ ਵੀ ਕਰ ਰਹੇ ਆ। ਐਮਾਜ਼ੋਨ ਦਾ ਜਿਹੜਾ CEO ਹੈਗਾ ਆ, ਜੈਫ ਬੈਜ਼ੋਸ, ਉਸ ਦਾ ਜਿਹੜਾ ਮਾਲਕ ਆ, ਉਸ ਨੇ ਵੀ ਹੁਣ ਐਲਾਨ ਕੀਤਾ ਵੀ ਉਹ 1 ਮਿਲੀਅਨ ਜਿਹੜੇ ਆਸਟ੍ਰੇਲੀਅਨ ਡਾਲਰਸ ਜਿਹੜੇ ਆ ਉਹ ਇਸ ਦੇ ਵਿੱਚ ਡੋਨੇਟ ਕਰਨ ਜਾ ਰਿਹਾ ਆ। ਅਤੇ ਲੋਕਾਂ ਨੇ ਜਿਹੜਾ ਆ ਉਸ ਦਾ ਕਾਫੀ ਜ਼ਿਆਦਾ ਮਜ਼ਾਕ ਬਣਾਇਆ ਆ ਵੀ ਤੂੰ ਕਿੰਨੇ ਮਲਟੀ ਬਿਲੀਅਨ ਡਾਲਰਸ, ਕਈ 100 ਬਿਲੀਅਨ ਡਾਲਰ ਦਾ ਮਾਲਕ ਹੋਣ ਦੇ ਉੱਤੇ ਤੂੰ ਸਿਰਫ 1 ਮਿਲੀਅਨ ਆਸਟ੍ਰੇਲੀਅਨ ਡਾਲਰ ਜਿਹੜਾ ਆ ਉਹ ਡੋਨੇਟ ਕਰ ਰਿਹਾ ਹੈਗਾ। ਉੱਦਾਂ ਵੈਸੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਕਿਸੇ ਵੀ ਅਮੀਰ ਲੋਕ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਨੇ ਦੇਣਾ ਹੀ ਦੇਣਾ, ਆਪਣੀ ਮਰਜ਼ੀ ਦੇ ਨਾਲ ਦਿੰਦੇ ਨੇ। ਪਰ ਫਿਰ ਵੀ ਲੋਕ ਇਹ ਕਹਿੰਦੇ ਆ ਵੀ ਤੁਸੀਂ ਹਿਪੋਕ੍ਰੇਸੀ ਜਿਹੜੀ ਉਹ ਫਿਰ ਬੜੀ ਦਿਖਾਉਂਦੇ ਆ ਵੀ ਉਹ ਚੀਜ਼ ਇੰਨੀ ਕਿ ਜਿਹੜੀ ਉਹ ਕਰਕੇ ਫਿਰ ਇੱਦਾਂ ਦਿਖਾਉਂਦੇ ਆ ਵੀ ਤੁਸੀਂ ਆਹ ਕੁਛ ਕਰ ਰਹੇ ਆ। ਲੋਕਾਂ ਨੇ ਉਸ ਦੀ ਜਿਹੜੀ ਤੁਲਨਾ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ, ਕਹਿੰਦੇ ਵੀ ਇਹ 4.5 ਮਿੰਟਾਂ ਦੇ ਵਿੱਚ ਇਹ 1 ਮਿਲੀਅਨ ਆਸਟ੍ਰੇਲੀਅਨ ਡਾਲਰ ਜਿਹੜਾ ਉਹ ਬੰਦਾ ਕਮਾਉਂਦਾ ਆ। ਅਤੇ ਜੇ ਸਾਰੇ ਜਾਣੇ ਜਿਹੜੇ ਵੀ ਡੋਨੇਟ ਕਰ ਰਹੇ ਨੇ ਵੀ ਜੇ ਉਹ ਉਸ ਹਿਸਾਬ ਦੇ ਨਾਲ ਕਰਨ ਅਤੇ ਲੋਕਾਂ ਨੇ ਜਿਹੜੇ ਫਿਰ 1-1 2-2 ਡਾਲਰ ਹੀ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਉਹ ਦੇਣਗੇ। ਸੋ ਕਹਿੰਦੇ ਵੀ ਜੇ ਬਾਕੀ ਜਾਣੇ ਡੋਨੇਟ ਕਰ ਰਹੇ ਆਪਣੇ ਹਿਸਾਬ ਦੇ ਨਾਲ ਆਪਣੇ ਉਸ ਤੋਂ ਵੱਧ ਜਿਹੜਾ ਉਹ ਜਾ ਕੇ, ਅਤੇ ਇਹਨਾਂ ਨੂੰ ਵੀ ਥੋੜ੍ਹਾ ਦਿਲ ਜਿਹੜਾ ਉਹ ਵੱਡਾ ਰੱਖਣਾ ਚਾਹੀਦਾ ਹੈਗਾ ਜੀ। ਅਗਲੀ ਖਬਰ ਜਿਹੜੀ ਅਲਾਸਕਾ ਤੋਂ ਆ ਰਹੀ ਹੈ। ਅਲਾਸਕਾ ਦੇ ਵਿੱਚ ਇੱਕ ਬੰਦਾ ਜਿਹੜਾ ਕਹਿੰਦੇ ਪਈ ਉਹ 20 ਦਿਨਾਂ ਬਾਅਦ ਜਿੰਦਾ ਜਿਹੜਾ ਲੱਭਿਆ ਗਿਆ, ਕਿਉਂਕਿ ਉਸ ਦੇ ਜਿਹੜੇ ਇੱਕ ਨਿੱਕਾ ਜਿਹਾ ਕੈਬਨ ਸੀ ਉਹਨੂੰ ਅੱਗ ਲੱਗ ਗਈ ਸੀ। ਅੱਗ ਲੱਗਣ ਤੋਂ ਬਾਅਦ ਕਿਉਂਕਿ ਉੱਥੇ ਸਨੋ ਇੰਨੀ ਜ਼ਿਆਦਾ ਪੈਂਦੀ ਆ, ਉਸਨੇ ਕਾਫੀ ਵੱਡਾ ਲੈਟਰ SOS ਕਰਕੇ ਲਿਖਿਆ ਅਤੇ ਉਸ ਨੂੰ ਫਿਰ ਇੱਕ ਜਿਹੜੀ ਆ ਅਲਾਸਕਾ ਟਰੂਪਰਸ ਦੀ ਟੀਮ ਆ ਉਹਦੇ ਵੱਲੋਂ 20ਵੇਂ ਦਿਨ ਦੇ ਕਰੀਬ ਜਿਹੜਾ ਆ ਉਹ ਲੱਭਿਆ ਗਿਆ ਅਤੇ ਉਸ ਨੂੰ ਬਚਾਇਆ ਗਿਆ। ਕਹਿੰਦੇ ਪਈ 20 ਦਿਨ ਬਿਨ ਉਹ ਸਬ ਜ਼ੀਰੋ ਟੈਂਪਰੇਚਰ 'ਤੇ ਰਹਿੰਦਾ ਰਿਹਾ। ਉਸ ਕੋਲ ਥੋੜ੍ਹਾ ਜਿਹਾ ਕੋਈ ਫੂਡ ਸੀ, ਉਹ ਖਾਂਦਾ ਪੀਂਦਾ ਰਿਹਾ। ਨਿੱਕਾ ਜਿਹਾ ਕਹਿੰਦੇ ਟਾਊਨ ਆ ਐਂਕਰੇਜ ਤੋਂ ਪਰੇ, ਜਿੱਥੇ ਇਸ ਦੀ ਜਿਹੜੀ ਪੋਪੂਲੇਸ਼ਨ ਆ ਸਿਰਫ 35 ਦੱਸੀ ਗਈ ਹੈਗੀ ਆ। ਸਕਵੈਂਟਨ ਜਿੱਥੇ ਇਹ ਬੰਦਾ ਰਹਿੰਦਾ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਾਰਜੀਆ ਤੋਂ ਆ ਰਹੀ ਹੈ। ਉੱਥੇ ਦਾ ਇੱਕ ਜਿਹੜਾ ਕਾਤਲ ਦੋਸ਼ੀ ਜਿਹੜਾ ਕਰਾਰ ਹੋਇਆ ਸੀਗਾ, ਉਸ ਨੂੰ ਜਿਹੜਾ ਆ ਉਹ ਹਰਜੋਤ ਸਿੰਘ ਜੀ ਡੈਥ ਰੋ ਦੇ ਉੱਤੇ ਰੱਖਿਆ ਗਿਆ ਸੀਗਾ। ਉਸ ਨੂੰ ਮੌਤ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਅਤੇ ਹੁਣ ਉਸ ਨੇ ਇੱਕ ਨਵੇਕਲੀ ਜੀ ਕਹਿੰਦੇ ਆ ਉਹ ਮੰਗ ਕਰ ਛੱਡੀ ਆ, ਅਤੇ ਜਿਸ ਕਰਕੇ ਸਾਰੇ ਜਾਣੇ ਬੜੇ ਭੰਬਲ ਭੂਸੇ ਦੇ ਵਿੱਚ ਵੀ ਹੈਗੇ ਆ ਵੀ ਹੁਣ ਅੱਗੇ ਆਉਣ ਵਾਲੇ ਜਿਹੜੇ ਉਹ ਕਿੱਦਾਂ ਹੋਊਗਾ। ਜ਼ਿਆਦਾਤਰ ਅਮਰੀਕਾ ਦੇ ਵਿੱਚ ਜਿਸ ਨੂੰ ਵੀ ਡੈਥ ਰੋ ਦੇ ਉੱਤੇ ਰੱਖਿਆ ਜਾਂਦਾ ਆ ਉਹ ਕੋਈ ਨਾ ਕੋਈ ਕੈਮੀਕਲ ਜਾਂ ਕੋਈ ਟੀਕੇ ਦੇ ਨਾਲ ਉਸ ਦੀ ਮੌਤ ਜਿਹੜੀ ਆ ਉਹ ਹੁੰਦੀ ਆ। ਇਸ ਕਨਵਿਕਟਡ ਮਰਡਰਰ ਮਾਈਥਲ ਵੇਡ ਨੈਂਸ ਨੇ ਜਿਹੜਾ ਉਹ ਆਖਿਆ ਵੀ ਉਹਨੂੰ ਜਿਹੜਾ ਟੀਕਾ ਲਾਉਣ ਦੀ ਬਜਾਏ ਫਾਇਰਿੰਗ ਸਕੁਆਡ ਵੀ ਗੋਲੀਆਂ ਮਾਰ ਕੇ ਜਿਹੜੀ ਆ ਉਸ ਨੂੰ ਜਿਹੜੀ ਇਸ ਸਜ਼ਾ ਆ ਉਸ ਨੂੰ ਪੂਰਿਆਂ ਕੀਤਾ ਜਾਵੇ। 1993 ਦੇ ਇੱਕ ਜਿਹੜਾ ਆ ਕਤਲ ਦੇ ਵਿੱਚ ਇਹ ਦੋਸ਼ੀ ਕਰਾਰ ਹੋਇਆ ਸੀਗਾ, ਜਦ ਇਸ ਨੇ ਉਸ ਤੋਂ ਪਹਿਲਾਂ ਇੱਕ ਬੈਂਕ ਨੂੰ ਰੌਬ ਕੀਤਾ ਸੀ, ਲੁੱਟਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਟਰਾਇਲ ਚੱਲਣ ਤੋਂ ਬਾਅਦ ਦੇ ਵਿੱਚ ਨੈਂਸ ਆ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਅਤੇ ਜਾਰਜੀਆ ਦੇ ਵਿੱਚ ਜਿਹੜਾ ਵੀ ਡੈਥ ਰੋ ਦੇ ਉੱਤੇ ਹੁੰਦਾ ਆ ਉਸ ਨੂੰ ਟੀਕੇ ਦੇ ਨਾਲ ਜਿਹੜਾ ਇੰਜੈਕਟ ਕਰਕੇ ਉਹ
ਮਾਰ ਦਿੱਤਾ ਜਾਂਦਾ ਆ, ਇਸ ਸਜ਼ਾ ਨੂੰ ਪੂਰਾ ਕੀਤਾ ਜਾਂਦਾ ਹੈ। ਅਗਲੀ ਖਬਰ ਨਿਊ ਜਰਸੀ 'ਚੋਂ ਆ ਰਹੀ ਹੈ। ਨਿਊ ਜਰਸੀ ਦੇ ਵਿੱਚ ਇੱਕ ਟਾਊਨ ਕਹਿੰਦਾ ਬਾਉਂਡ ਬਰੁੱਕ ਨਾਮ ਦੇ ਇੱਕ ਟਾਊਨ ਦੇ ਵਿੱਚ ਇੱਕ ਬਹੁਤ ਭਿਆਨਕ ਅੱਗ ਅੱਜ ਸਵੇਰੇ ਲੱਗ ਗਈ ਅਤੇ 7 ਫਾਇਰ ਅਲਾਰਮ ਕਰਕੇ ਜਿਹੜੀ ਅੱਗ ਇਹ ਜਾਣੀ ਗਈ ਆ, ਅਤੇ ਜਿਹਦੇ ਨਾਲ ਬਹੁਤ ਸਾਰੀਆਂ ਅਪਾਰਟਮੈਂਟਾਂ ਅਤੇ ਕਹਿੰਦੇ ਪਈ ਇੱਕ ਬਲਾਕ ਦੇ ਕਈ ਘਰ ਜਿਹੜੇ ਆ ਇਸ ਅੱਗ ਦੀ ਭੇਂਟ ਜਿਹੜੇ ਉਹ ਚੜ੍ਹ ਗਏ ਹੈਗੇ ਆ। 100 ਤੋਂ 200 ਦੇ ਕਰੀਬ ਲੋਕ ਜਿਹੜੇ ਆ ਉੱਥੋਂ ਇਵੈਕੂਏਟ ਕੀਤੇ ਗਏ ਆ, ਅਤੇ ਪੂਰੇ ਦੇ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਆ ਉਹ ਕੱਟ ਕਰ ਦਿੱਤੀ ਗਈ, ਕਿਉਂਕਿ ਕਹਿੰਦੇ ਇੰਨੀ ਜਿਹੜੀ ਇਹ ਖਤਰਨਾਕ ਅੱਗ ਸੀਗੀ। ਅਤੇ 20 ਦੇ ਕਰੀਬ ਏਜੰਸੀਜ਼ ਅਤੇ 100 ਦੇ ਕਰੀਬ ਜਿਹੜੇ ਫਾਇਰ ਫਾਈਟਰ ਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਕਈ ਲੋਕ ਜਿਹੜੇ ਕਹਿ ਲਓ ਵੀ ਮੂਰਖ ਹੁੰਦੇ ਆ, ਅਤੇ ਕੁਛ ਚਿਰ ਦੀ ਜਿਹੜੀ ਆ ਉਹ ਕਹਿ ਲਓ ਵੀ ਇੰਜੋਏਮੈਂਟ ਦੇ ਲਈ ਲੋਕਾਂ ਦੇ ਉੱਤੇ ਜਿਹੜਾ ਉਹ ਕਹਿਰ ਵੀ ਢਾ ਦਿੰਦੇ ਆ, ਅਤੇ ਉਹ ਮੂਰਖਤਾ ਭਰੇ ਜਿਹੜੇ ਕਦਮ ਆ ਉਹ ਚੱਕਦੇ ਆ। ਕਹਿੰਦੇ ਇਸੇ ਤਰੀਕੇ ਦੇ ਨਾਲ 2 ਕੋਲੰਬਸ ਦੇ ਜਿਹੜੇ ਟੀਨ, ਇੱਕ ਦੀ ਉਮਰ 17 ਸਾਲਾਂ ਦਾ ਡਕੇਵੀਅਸ ਰਿਚਰਡਸਨ ਅਤੇ 16 ਸਾਲਾਂ ਦਾ ਜਿਹੜਾ ਉਸ ਦਾ ਸਾਥੀ, ਉਹਨਾਂ ਨੇ $70 ਦੀ marijuana ਵੀਡ ਜਿਹੜੀ ਆ ਉਸ ਇੱਕ ਬੰਦੇ ਦੇ ਕੋਲੋਂ ਲੈਣ ਦੇ ਖਾਤਰ ਉਸ ਨੂੰ ਮਾਰ ਦਿੱਤਾ, ਕਤਲ ਜਿਹੜਾ ਆ ਉਸ ਦਾ ਉਹ ਕਰ ਦਿੱਤਾ। ਇਹ ਕੋਰਟ ਦੇ ਵਿੱਚ ਜਿਹੜੇ ਬਿਆਨ ਦਰਜ ਹੋਏ ਆ ਉਹਨਾਂ ਤੋਂ ਇਹ ਚੀਜ਼ ਜਿਹੜੀ ਉਹ ਸਾਹਮਣੇ ਪੇਸ਼ ਹੋਈ ਆ। ਅਤੇ ਅੱਜ ਕੱਲ੍ਹ ਦੇ ਹਾਲਾਤ ਜਿਹੜੇ ਆ ਇਹ ਬੜੇ ਜਿਹੜੇ ਬਦ ਤੋਂ ਬੱਤਰ ਜਿਹੜੇ ਉਹ ਹੋਈ ਜਾ ਰਹੇ ਨੇ। ਇੱਦਾਂ ਦੀਆਂ ਖਬਰਾਂ ਹਰਜੋਤ ਸਿੰਘ ਜੀ ਅੱਗੇ ਬਿਹਾਰ ਵਗੈਰਾ ਜਾਂ ਉਹਨਾਂ ਇਲਾਕਿਆਂ ਤੋਂ ਆਉਂਦੀਆਂ ਸੀ, 10 ਰੁਪਈਆਂ ਪਿੱਛੇ ਇੱਥੇ ਕਤਲ ਹੋ ਗਿਆ, ਉਹ ਹੋ ਗਿਆ, ਅਤੇ ਹੁਣ ਉੱਦਾਂ ਦੇ ਹਾਲਾਤ ਜਿਹੜੇ ਇੱਥੇ ਹੋਈ ਜਾਂਦੇ ਆ। ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੇ ਨਸ਼ਿਆਂ ਨੇ ਜਿਹੜਾ ਆ ਉਹ ਬਹੁਤ ਜ਼ਿਆਦਾ ਕੰਮ ਜਿਹੜਾ ਆ ਉਹ ਖਰਾਬ ਕੀਤਾ ਹੋਇਆ ਆ, ਵੀ $70 ਦੀ ਜਿਹੜੀ ਵੀਡ ਦੇ ਲੈਣ ਦੇ